ਇੱਕ ਬ੍ਰਾਹਮਣ ਦੇ ਮਾਈਂਡ ਦਾ ਫਰਮਾਨ ਹੈ ਕਿ ਝੂਠ ਜਿੰਨਾ ਵੱਡਾ ਬੋਲੋਗੇ ਉਨਾ ਲੋਕ ਜ਼ਿਆਦਾ ਯਕੀਨ ਕਰਨਗੇ। ਹੁਣ ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ, ਰਾਜਨਾਥ ਸਿੰਘ ਹੋਏ, ਸਾਰੀ ਕਰਾਊਡ ਜਿਹੜੀ ਹੈ, ਕਿਉਂਕਿ ਇਹਨਾਂ ਦੀ ਬਹੁਤ ਵੱਡੀ ਹਿੱਠੀ ਹੋਈ। ਇਹਨਾਂ ਨੂੰ ਲੱਗਦਾ ਸੀ ਵੀ ਨਾਲ ਦੀ ਨਾਲ ਅਮਰੀਕਾ ਨੇ ਤਾਂ ਝਟਕਣਾ ਹੀ ਸੀ। ਉਹਨਾਂ ਨੇ ਦੇਖਿਆ ਵੀ ਇਹ ਚਾਈਨਾ ਦੇ ਅਗੇਂਸਟ ਤਾਂ ਇਹਨਾਂ ਨੇ ਕੀ ਬੁਲਵਾਕ ਬਣਨਾ, ਇਹ ਤਾਂ ਪਾਕਿਸਤਾਨ ਤੋਂ ਇਹਨਾਂ ਨੇ ਕੁੱਟ ਖਾ ਲਈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਵੱਡਾ ਝੂਠ ਤਾਂ ਇਹ ਬੋਲਦੇ ਹੀ ਰਹੇ ਨੇ, ਪਰ ਹੁਣ ਬਾਰ-ਬਾਰ ਇਹਨਾਂ ਦਾ ਇਹ ਕਹਿਣਾ ਕਿ ਜੀ ਆਪਰੇਸ਼ਨ ਸੰਦੂਰ, ਇਸ 'ਚ ਅਸੀਂ ਬਹੁਤ ਵੱਡੀ ਵਿਕਟਰੀ ਹਾਸਲ ਕੀਤੀ, ਅਸੀਂ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ। ਹੁਣ ਮੋਦੀ ਇੱਕ ਪਾਸੇ ਅਮਰੀਕਾ ਦੀਆਂ ਜੁੱਤੀਆਂ ਦਾ ਝੰਬਿਆ ਹੋਇਆ, ਲੇਕਿਨ ਹੁਣ ਉਹ ਜਦੋਂ ਰਾਜਸਥਾਨ ਦੇ ਵਿੱਚ ਗਿਆ, ਪਾਕਿਸਤਾਨ brought to its knee world saw terrorist crying। ਨਾਲ ਜਦੋਂ ਇਹ ਕਹਿਣ ਕਿ ਜੀ ਅਸੀਂ ਕਿਸੇ ਅੱਗੇ ਝੁਕਦੇ ਨਹੀਂ, ਇਹ ਇਵੇਂ ਹੀ ਹੁੰਦਾ ਵੀ ਜਿਹੜਾ ਬਹੁਤ ਡਰ ਰਿਹਾ ਹੁੰਦਾ ਨਾ, ਉਹ ਅਕਸਰ ਕਹਿੰਦਾ ਮੈਂ ਨਹੀਂ ਕਿਸੇ ਤੋਂ ਡਰਦਾ। ਅਮਰੀਕਾ ਸਾਹਮਣੇ ਝੁਕਣਾ, ਤੁਹਾਡੇ ਮੂੰਹੋਂ ਅਮਰੀਕਾ ਦਾ ਲਫ਼ਜ਼ ਨਹੀਂ ਨਿਕਲਿਆ। ਟਰੰਪ ਨੇ 3 ਮਹੀਨੇ ਜੋ ਇਹਨਾਂ ਦਾ ਹਾਲ ਕੀਤਾ ਹੈ। ਚਾਈਨਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਤੁਹਾਡੀ ਲਈ ਹੈ, ਹਰ ਥਾਂ 5 ਜਿਹੜੇ ਨੇ ਉਹ ਪੈਟਰੋਲਿੰਗ ਪੁਆਇੰਟਸ ਤੋਂ ਤੁਹਾਨੂੰ ਬਾਹਰ ਕੱਢਿਆ, ਜਿੱਥੇ ਤੁਸੀਂ ਜਾ ਨਹੀਂ ਸਕਦੇ, ਉੱਥੇ ਤੁਹਾਡੀ ਆਵਾਜ਼ ਨਹੀਂ ਜਿਹੜੀ ਇਹ ਨਿਕਲਦੀ। ਇੱਕ ਪਾਸੇ ਇਹਨਾਂ ਨੂੰ ਲੱਗਦਾ ਵੀ ਜੇ ਤੁਸੀਂ ਪਾਕਿਸਤਾਨ ਨੂੰ ਗੋਡਿਆਂ ਤੇ ਹੀ ਲੈ ਆਉਂਦਾ ਹੈ, ਔਰ ਉਹ ਰੋ ਰਹੇ ਨੇ, ਉਹਨਾਂ ਦੇ ਚੀਕਾਂ ਮਾਰ ਰਹੇ ਨੇ ਕਿ ਵੀ ਵਾਹ 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 ਜਿਹੜਾ ਤੁਸੀਂ ਇੰਨੇ ਮਹਾਨ ਹੋ, ਫਿਰ ਤੁਹਾਨੂੰ ਐਸਾ ਕਿਹੜਾ ਡਰ ਹੈ ਕਿ ਅਨਕਨਵੈਨਸ਼ਨਲ ਵਾਰ ਔਰ ਦੂਜੇ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ 7 ਮਈ ਤੋਂ 10 ਮਈ ਦੇ 4 ਰੋਜ਼ਾ ਭਾਰਤ ਪਾਕਿਸਤਾਨ ਟਕਰਾਅ ਵਿੱਚ ਪਾਕਿਸਤਾਨ ਨੇ ਇੰਡੀਆ ਦੀ ਚੰਗੀ ਤਰ੍ਹਾਂ ਖੁੰਮ ਠੱਪੀ ਹੈ, ਲੇਕਿਨ ਇਹਦੇ ਬਾਵਜੂਦ ਮੋਦੀ, ਰਾਜਨਾਥ ਸਿੰਘ ਅਤੇ ਉਹਨਾਂ ਦੇ ਹੋਰ ਕਰਿੰਦੇ ਲਗਾਤਾਰਤਾ ਨਾਲ ਭਾਰਤ ਦੀ ਜਿੱਤ ਦੇ ਦਾਅਵੇ ਕਰ ਰਹੇ ਨੇ। ਸੋ ਇਹਨਾਂ ਬੇਸ਼ਰਮਾਂ ਨਾਲ ਕੌਣ ਆਡਾ ਲਾਵੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਲਗਾਤਾਰਤਾ ਨਾਲ ਜਦੋਂ ਇਸ ਨੇਚਰ ਨੂੰ, ਜਿਹੜੀ ਖਾਸ ਤੌਰ 'ਤੇ ਇੰਡੀਅਨ ਸਟੇਟ ਜਿਹੜੀ ਕਿ ਬ੍ਰਾਹਮਣਵਾਦ, ਜਿਹਦੇ ਲਈ ਲਫ਼ਜ਼ ਜ਼ਿਆਦਾ ਢੁਕਵਾਂ, ਪਰ ਕਿਉਂਕਿ ਇਸ ਨੂੰ ਸਾਵਰਕਰ ਦੀ ਟਰਮੀਨੋਲੋਜੀ ਦੇ ਵਿੱਚ ਹਿੰਦੂਤਵਾ ਦੇ ਨਾਲ ਅੱਜ ਕੱਲ੍ਹ ਜ਼ਿਆਦਾ ਐਡਰੈਸ ਕੀਤਾ ਜਾਂਦਾ ਹੈ, ਪਰ ਬੇਸਿਕ ਟ੍ਰੇਟ, ਬੇਸਿਕ ਕਰੈਕਟਰਸ, ਜਿਹੜੀ ਆਈਡੀਓਲੋਜੀ ਲਗਭਗ 3500 ਸਾਲ ਪਹਿਲਾਂ ਜਿਸ ਦੀ ਸ਼ੁਰੂਆਤ ਰਿਗਵੇਦ ਦੇ ਨਾਲ ਹੁੰਦੀ ਹੈ, ਔਰ ਜਿਸ ਨੂੰ ਜੇ ਕਿਹਾ ਜਾਏ ਕਿ ਵੀ ਇਹ ਮਜ਼ਹਬ ਵੀ, ਹਿੰਦੂ ਲਫ਼ਜ਼ ਵੀ ਇਹਨਾਂ ਤੁਹਾਨੂੰ ਵੇਦਾਂ, ਸ਼ਾਸਤਰਾਂ, ਸਿਮਰਤੀਆਂ 'ਚ ਕਿਤੇ ਨਹੀਂ ਮਿਲਦਾ, ਇਹ ਵੀ ਜਿਹੜਾ ਉਹ ਦੂਸਰਿਆਂ ਦਾ ਦਿੱਤਾ ਹੋਇਆ। ਸੋ ਇਹਨਾਂ ਦੇ ਲਈ ਤਾਂ ਜਿਹੜੀ ਸੁਸਾਇਟੀ ਸੀ ਉਹ ਆਰੀਆ ਵਰਤ ਦੇ ਨਾਂ ਥੱਲੇ, ਕਿ ਆਰੀਅਨ ਸੱਭਿਅਤਾ ਦਾ ਹੈੱਡਕੁਆਰਟਰ, ਔਰ ਬ੍ਰਾਹਮਣ ਦੀ ਡੋਮੀਨੈਂਸ, ਬ੍ਰਾਹਮਣ ਹੀ ਰਾਜ ਕੁਲ ਦੇਵਤਾ ਵੀ ਹੈ, ਉਹ ਰਾਜ ਦਾ, ਰਾਜੇ ਦੀ ਸਭਾ ਦੇ ਵਿੱਚ ਵੀ ਰਾਜ ਪ੍ਰੋਥ ਵੀ ਹੈ, ਔਰ ਜੰਮਣ ਤੋਂ ਮਰਨ ਤੱਕ, ਔਰ ਮਰ ਗਏ ਪੁਰਖਿਆਂ ਦੇ ਸਰਾਧਾਂ ਔਰ ਦੂਸਰਿਆਂ ਤੋਂ ਲੈ ਕੇ, ਔਰ ਧਾਰਮਿਕ, ਸਮਾਜਿਕ, ਸਿਆਸੀ ਹਰ ਪਿੜ ਦੇ ਵਿੱਚ ਬ੍ਰਾਹਮਣ ਦੀ ਹੀ ਡੋਮੀਨੈਂਸ ਹੈ। ਉਹ ਤੁਸੀਂ ਜਦੋਂ ਮਨੂ ਸਮ੍ਰਿਤੀ ਰਾਹੀਂ ਉਹਨੂੰ ਕੋਡੀਫਾਈ ਕੀਤਾ ਦੇਖਦੇ ਹੋ, ਫਿਰ ਤੁਹਾਨੂੰ ਸਮਝ ਆਉਂਦੀ ਹੈ ਕਿ ਅਸਲ 'ਚ ਕੀ ਹੈ। ਪਰ ਜੇ ਅਸੀਂ ਆਪਣੇ ਗੁਰੂ ਸਾਹਿਬਾਨ ਜਾਂ ਗੁਰਮਤ ਦੇ ਦਾਇਰਾਕਾਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵੀ ਇਹ ਬ੍ਰਾਹਮਣਵਾਦ ਜਾਂ ਇਸ ਦੇ ਜਿਹੜੇ ਪੈਰੋਕਾਰ ਨੇ, ਉਹਨਾਂ ਦੇ ਟ੍ਰੇਟ ਕੀ ਨੇ, ਉਹਨਾਂ ਦਾ ਕਰੈਕਟਰ ਕੀ ਹੈ, ਉਹਨਾਂ ਦਾ ਵਿਹਾਰ ਕੀ ਹੈ, ਉਹ ਕਿਸ ਕਦਰ ਹਿਪੋਕਰੇਟ ਲਫ਼ਜ਼ ਤਾਂ ਇਹਨਾਂ ਦਾ ਹੈ ਦਿੱਤਾ ਹੋਇਆ, ਜਿਹਦੇ ਲਈ ਦੱਬੀ ਪੰਜਾਬੀ ਦੇ ਵਿੱਚ ਅਸੀਂ ਕਲੋਜ਼ ਕਰ ਸਕਦੇ ਹਾਂ। ਪਰ ਬਿਲਕੁਲ ਜੇ ਇਹਨੂੰ ਕਹਿਣਾ ਹੋਏ, ਜੇ ਗੁਰੂ ਸਾਹਿਬ ਦੇ ਕਿੰਨੇ ਹੀ ਫਰਮਾਨ ਗੁਰਬਾਣੀ ਦੇ ਵਿੱਚ, ਜਿਹਦੇ 'ਚ ਪ੍ਰੋਮੀਨੈਂਟਲੀ ਅਸੀਂ ਇਹ ਦੁਹਰਾਉਂਦੇ ਹਾਂ, ਆਸਾ ਦੀ ਵਾਰ ਜਿਹੜੀ ਰੋਜ਼ਾਨਾ ਸਿੱਖ ਜਿਹਦਾ ਕੀਰਤਨ ਕਰਦੇ ਨੇ, ਔਰ ਗੁਰੂ ਸਾਹਿਬ ਨੇ ਫਰਮਾਇਆ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਹੁਣ ਜੇ ਈਵਨ ਇਸੇ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇੰਨੀ ਸਟਰੋਂਗ ਸਟੇਟਮੈਂਟ ਕਿ ਵੀ ਇਹਦੇ ਤਾਂ ਚਿੱਟੀ ਧੋਤੀ ਔਰ ਮੂੰਹ ਤੇ ਰਾਮ ਰਾਮ ਔਰ ਬਿਲਕੁਲ ਹੈ, ਤੇ ਗੁਰੂ ਸਾਹਿਬ ਨੂੰ ਛੁਰੀ ਕਿਵੇਂ ਨਜ਼ਰ ਆ ਰਹੀ ਹੈ, ਔਰ ਉਹ ਛੁਰੀ ਵੀ ਐਸੀ ਹੈ ਜਿਹੜੀ ਕਿ ਕਿਸੇ ਇੱਕ ਐਨੀਮਲ ਦੇ ਜ਼ਿਬਾ ਕਰਨ ਤੱਕ ਜਾਂ ਮਾਰਨ ਤੱਕ ਉਸ ਦਾ ਦਾਇਰਾਕਾਰ ਨਹੀਂ ਹੈ। ਉਹ ਵਰਲਡ ਹਿਊਮਨ ਸਿਵਲਾਈਜੇਸ਼ਨ ਔਰ
ਸਾਰੀ ਮਨੁੱਖਤਾ ਦਾ ਘਾਣ ਕਰਨ ਵਾਲੀ ਹੈ। ਫਿਰ ਜੇ ਝੂਠ ਦਾ ਪੱਖ ਦੇਖੀਏ ਤੇ ਫਿਰ ਗੁਰੂ ਸਾਹਿਬ ਨੇ ਉਸ ਨੂੰ ਕੂੜਿਆਰ ਕਿਹਾ। ਇੱਕ ਕੂੜਾ ਹੈ, ਕੂੜ ਝੂਠ ਨੂੰ ਕਹਿੰਦੇ ਨੇ। ਹੁਣ ਜਿਵੇਂ ਜੇ ਡਾਈਟ ਦਾ ਹੈ ਕਿ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੇ ਵੇ ਮਤ ਪਿੱਟੇ ਅੰਨ ਸਾਡਾ। ਹੁਣ ਇਹ ਉਸ ਬ੍ਰਾਹਮਣ ਵਾਲਾ ਵੀ ਇੱਕ ਪਾਸੇ ਤਾਂ ਉਸ ਨੇ ਮੁਸਲਮਾਨਾਂ ਨੂੰ ਮਲੇਛ ਲਾਨਿਆ ਹੋਇਆ, ਉਹਨਾਂ ਦੀ ਜ਼ਬਾਨ ਅਰਬੀ ਔਰ ਫਾਰਸੀ ਉਹਨੂੰ ਅਪਾਖਿਆ ਨਾ ਬੋਲਣ ਯੋਗ ਮਲੇਛਾਂ ਦੀ ਬੋਲੀ ਐਲਾਨਿਆ ਹੋਇਆ। ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦਾ ਹਾਲ ਦੇਖੋ ਕਿ ਵੀ ਇਹ ਉਹਨਾਂ ਦੀ ਬੋਲੀ ਅਰਬੀ ਦੇ ਵਿੱਚ ਕਲਮਾ ਜ਼ਾਹਰ ਹੈ, ਹਲਾਲ ਕਰਨ ਵੇਲੇ ਕਲਮਾ ਪੜ੍ਹਿਆ ਜਾਂਦਾ, ਬੱਕਰੇ ਨੂੰ ਮਾਰਨ ਜਿਹੜਾ ਜਦੋਂ ਜ਼ਿਬਾ ਕੀਤਾ ਜਾਂਦਾ ਕਿ ਅਪਾਖਿਆ ਦਾ ਕੁੱਠਾ ਬੱਕਰਾ ਖਾਣਾ, ਕਿ ਵੀ ਇਹ ਇੱਕ ਪਾਸੇ ਤਾਂ ਇਹ ਇਹਨਾਂ ਦੀ ਡਾਈਟ ਹੈ, ਪਰ ਦੂਜੇ ਪਾਸੇ ਚੌਂਕੇ ਉੱਪਰ ਕਿਸੇ ਨੇ ਜਾਣਾ ਆ ਕੇ ਉਹ ਆਪਣਾ ਉਹਨੂੰ ਗੋਹੇ ਦਾ ਲੇਪ ਕਰਕੇ ਤੇ ਕਾਰ ਕੱਢ ਦਿੰਦੇ ਨੇ ਕਿ ਵੀ ਇਹ ਪਵਿੱਤਰੀ ਦੇ ਨੇੜੇ ਕਿਸੇ ਦਾ ਪਰਛਾਵਾਂ ਸ਼ੂਦਰ ਤਾਂ ਹੋਰ ਕਿਸੇ ਹੋਰ ਦਾ ਵੀ ਨਾ ਪਾਏ, ਕਿ ਅਪਾਖਿਆ ਦਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨੇ ਜਾਣਾ, ਦੇ ਕੇ ਚੌਂਕਾ ਕੱਢੀ ਕਾਰ। ਇਹ ਕਾਰ ਕੱਢ ਦਿੱਤੀ ਕਿ ਵੀ ਇਹ ਪਵਿੱਤਰ ਹੈ, ਪਰ ਕਹਿੰਦੇ ਕਾਰ ਦੇ ਅੰਦਰ ਕੌਣ ਬੈਠਾ ਹੈ? ਉੱਪਰ ਆਏ ਬੈਠੇ ਕੂੜਿਆਰ, ਕਿ ਸਭ ਤੋਂ ਜਿਹੜਾ ਝੂਠਿਆਂ ਦਾ ਬਾਦਸ਼ਾਹ ਹੈ, ਝੂਠਿਆਂ ਦਾ ਜਿਹੜਾ ਉਹ ਬਿਰਤਾਂਤ ਸਿਰਜਣ ਵਾਲਾ ਉਹ ਵਿੱਚ ਬੈਠਾ ਹੋਇਆ। ਔਰ ਕਿੰਨੇ ਹੋਰ ਜਿੱਥੇ ਕਿ ਹੁਣ ਜੇ ਗੁਰੂ ਸਾਹਿਬ ਨੇ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਨੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਿ ਭਾਈ ਇਹ ਜਿਹੜੀਆਂ ਵਿਚਾਰਧਾਰਾਵਾਂ ਨੇ ਇੱਥੇ ਫਿਰ ਜਦੋਂ ਬ੍ਰਾਹਮਣ ਦਾ ਜ਼ਿਕਰ ਹੈ ਤੇ ਜੀਵਾਂ ਦਾ ਘਾਣ ਕਰਨ ਦਾ ਜ਼ਿਕਰ ਹੈ। ਬ੍ਰਾਹਮਣ ਨਹਾਵੇ ਜੀਆਂ ਕਾ, ਉਹ ਨਹਾਉਂਦਾ ਹੀ ਜਿਹੜਾ ਉਹ ਲੋਕਾਂ ਦੇ ਖੂਨ 'ਚ ਹੈ, ਕਿਉਂਕਿ ਜੀ ਬ੍ਰਾਹਮਣ ਤਾਂ ਬੜੇ ਸ਼ੁੱਧ ਪਾਣੀ ਨਾਲ ਨਹਾਉਂਦਾ, ਕਿਉਂਕਿ ਉਸ ਦਾ ਸਾਰਾ ਰੁਜ਼ਗਾਰ ਕਿੱਤਾ ਥਾਟ ਇੰਪਲੀਮੈਂਟੇਸ਼ਨ ਉਹ ਖੜੀ ਹੀ ਜਿਹੜੀ ਹੈ ਉਹ ਕੈਲਸਨੈਸ ਦੇ ਉੱਤੇ ਹੈ, ਜ਼ੁਲਮ ਦੇ ਉੱਤੇ ਖੜੀ ਹੈ। ਸੋ ਮੈਂ ਜਦੋਂ ਹੁਣ ਦੇ ਪੀਰੀਅਡ 'ਚ, ਹੁਣ ਇਹ ਤਾਂ ਰੂਹਾਨੀ ਸਟੇਟਮੈਂਟਸ ਨੇ ਵਿਹਾਰਕ ਤੌਰ 'ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਜਿਹੜਾ ਉਹ ਪ੍ਰਗਟ ਕੀਤਾ ਤੇ ਖਾਲਸੇ ਨੂੰ ਇਹ ਹਦਾਇਤ ਕੀਤੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਏ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਭਾਈ ਬਿਪਰ ਬੱਬੇ ਨਾਲ ਬ੍ਰਾਹਮਣ, ਬ੍ਰਾਹਮਣਵਾਦ ਜ਼ਾਹਰ ਹੈ, ਆਈਡੀਓਲੋਜੀ ਦਾ ਜ਼ਿਕਰ ਹੈ ਕਿ ਭਾਈ ਜੇ ਇਹਦੇ ਰਸਤੇ ਨੂੰ ਚੁਣਨਾ ਹੈ ਮੇਰੇ ਖਾਲਸੇ ਨੇ, ਫਿਰ ਮੇਰੀ ਪਿੱਠ ਹੈ, ਫਿਰ ਮੇਰਾ ਕੋਈ ਤੇਜ ਪਾਵਰ ਤਾਕਤ ਉਹ ਖਾਲਸੇ ਦੇ ਕੋਲ ਨਹੀਂ ਹੋਏਗੀ। ਹੁਣ ਇਸ ਪਾਰਟ 'ਚ ਜਦੋਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹਾਂ, ਹੁਣ ਕੁੱਲ ਦੁਨੀਆ ਜਾਣਦੀ ਹੈ, ਚਾਈਨਾ ਦੀਆਂ, ਅਮਰੀਕਾ ਦੀਆਂ, ਰੂਸ ਦੀਆਂ, ਬ੍ਰਿਟਨ, ਫਰਾਂਸ, ਉਹਨਾਂ ਦੀਆਂ ਸੈਟੇਲਾਈਟਸ ਆਬਜ਼ਰਵੇਸ਼ਨ ਕਿ 4 ਰੋਜ਼ਾ 7, 8, 9, 10 ਮਈ ਨੂੰ ਜੋ ਭਾਰਤ ਔਰ ਪਾਕਿਸਤਾਨ ਵਿਚਾਲੇ ਜਿਹੜਾ ਉਹ ਉਹਨਾਂ ਦਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਹੋਈ, ਇਹ ਵੀ ਦੁਨੀਆ ਨੂੰ ਪਤਾ। ਹੁਣ ਇਹਨਾਂ ਨੇ ਤਰਲੇ ਕੀਤੇ ਕਿ ਜੀ ਤੁਸੀਂ ਫਲਾਣੀ ਥਾਂ ਪਹਿਲਗਾਮ ਦੀ ਕੰਡੈਮਨੇਸ਼ਨ ਕਰੋ। ਹੁਣ ਜੇ ਕਿਤੇ ਹੋਈ ਵੀ ਹੈ ਤਾਂ ਕਿਸੇ ਨੇ ਪਾਕਿਸਤਾਨ ਦਾ ਨਾਂ, ਉਹ ਤਾਂ ਹਰ ਕੋਈ ਕੰਡੈਮ ਕਰੇਗਾ। ਹੁਣ ਇਹਨਾਂ ਮੁਲਕਾਂ ਨੂੰ ਨਹੀਂ ਪਤਾ ਵੀ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਜੇ ਕਸ਼ਮੀਰ ਵਾਦੀ ਦੇ ਵਿੱਚ 20 ਮਾਰਚ 2000 ਨੂੰ 35 ਬੇਗੁਨਾਹ ਸਿੱਖਾਂ ਨੂੰ ਮਾਰ ਸਕਦੀਆਂ ਨੇ, ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਏਅਰਪੋਰਟ 'ਤੇ ਉਤਰਦੇ ਨੇ ਤੇ ਇਹ ਜਿਹੜਾ ਪਹਿਲਗਾਮ ਦਾ ਇਹਨਾਂ ਨੇ ਆਪਣੇ 28 ਹਿੰਦੂ ਮਾਰੇ ਵਿਚਾਰੇ ਬੇਗੁਨਾਹ, ਸਾਨੂੰ ਉਹਨਾਂ ਦੇ ਨਾਲ ਹਮਦਰਦੀ ਹੈ, ਉਹਨਾਂ ਦੇ ਪਰਿਵਾਰਾਂ ਨਾਲ, ਦੂਜਿਆਂ ਨਾਲ। ਪਰ ਉਸ ਸਾਰੇ ਨੂੰ ਪਾਕਿਸਤਾਨ ਦੇ ਗਲ ਮੜਨਾ ਜਿਹਨੂੰ ਦੁਨੀਆ ਨੇ ਨਹੀਂ ਕਬੂਲਿਆ, ਫਿਰ ਫੌਜੀ ਸੋਵਰਨਿਟੀ ਵਾਇਲੇਟ ਕਰਨਾ ਪਾਕਿਸਤਾਨ ਦੀ, ਉਹਦੇ 'ਚ 4 ਦਿਨਾਂ ਦੇ ਵਿੱਚ ਉਹ ਠੁਕਾਈ ਇਹਨਾਂ ਦੀ ਹੋਈ, ਜਿਸ ਬਾਰੇ ਬਹੁਤ ਚੰਗੀ ਤਰ੍ਹਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਰਾਫੇਲ ਦੇ ਸ਼ੇਅਰ ਡਿੱਗੇ, ਚਾਈਨੀਜ਼ ਅਸਲੇ ਦੇ ਉੱਪਰ ਗਏ, ਅਮਰੀਕਾ ਨੇ ਇੱਕਦਮ ਪਾਕਿਸਤਾਨ ਵੱਲ ਹੱਥ ਵਧਾਇਆ, ਉਹਨਾਂ ਦੇ ਜਿਹੜੇ ਫੌਜੀ ਚੀਫ ਸੀ ਆਸਮ ਮੁਨੀਰ, ਉਹਨਾਂ ਨੂੰ ਪਾਕਿਸਤਾਨ ਦੀ ਸਿਵਲੀਅਨ ਗਵਰਨਮੈਂਟ ਨੇ ਵੀ ਜਿਹੜਾ ਉਹ ਫੀਲਡ ਮਾਰਸ਼ਲ ਦਾ ਰੁਤਬਾ ਦਿੱਤਾ, ਟਰੰਪ ਨੇ ਇਨਵਾਈਟ ਕੀਤਾ, ਇਸਲਾਮਿਕ ਵਰਲਡ ਦੇ ਵਿੱਚ ਰੁਤਬਾ ਵਧਿਆ। ਔਰ ਭਾਰਤ ਦੀ ਹਾਲਤ ਇੰਨੀ ਪਤਲੀ ਹੋਈ ਕਿ ਇਹਨਾਂ ਨੇ ਆਲਮੋਸਟ 60 ਦੇ ਕਰੀਬ ਆਪਣੇ ਮੈਂਬਰ ਪਾਰਲੀਮੈਂਟ ਔਰ ਹੋਰ ਸੀਨੀਅਰ ਲੋਕਾਂ ਦੇ ਡੈਲੀਗੇਸ਼ਨ 35 ਤੋਂ ਜ਼ਿਆਦਾ ਮੁਲਕਾਂ 'ਚ ਭੇਜੇ।
ਦੱਸਣ ਦੇ ਲਈ ਕਿ ਜੀ ਦੇਖੋ ਸਾਡੇ ਨਾਲ ਇਹ ਹੋਇਆ। ਜੇ ਤੁਸੀਂ ਐਡਾ ਹੀ ਜੇਤੂ ਸੀ ਤੇ ਆ ਜਿਹੜੇ ਸਾਰੇ ਨੁਕਤੇ ਨੇ ਇਹਨਾਂ ਦਾ ਤਾਂ ਕੋਈ ਜਵਾਬ ਦਿਓ। ਬਿਲਕੁਲ। ਲੇਕਿਨ ਇਹ ਨਹੀਂ ਹੈ ਕਿ ਵੀ ਹੁਣ ਇਸ ਗੱਲ ਨੂੰ ਵੀ 3 ਮਹੀਨੇ ਹੋ ਚੁੱਕੇ ਨੇ, ਮਈ ਤੋਂ ਬਾਅਦ ਜੂਨ, ਜੁਲਾਈ, ਅਗਸਤ, 4 ਮਹੀਨੇ ਆਲਮੋਸਟ ਹੋ ਜਾਣੇ ਨੇ। ਲੇਕਿਨ ਕਿਉਂਕਿ ਜਿਹੜਾ ਝੂਠ, ਦੋ ਚੀਜ਼ਾਂ ਝੂਠ ਦੇ ਨਾਲ ਜੁੜੀਆਂ ਹੋਈਆਂ ਨੇ, ਇੱਕ ਬ੍ਰਾਹਮਣਵਾਦ ਦਾ ਜਾਂ ਬ੍ਰਾਹਮਣ ਦੇ ਮਾਈਂਡ ਦਾ ਇਹ ਜਿਹੜਾ ਉਸ ਦਾ ਫਰਮਾਨ ਹੈ ਕਿ ਝੂਠ ਜਿੰਨਾ ਵੱਡਾ ਬੋਲੋਗੇ ਉਨਾ ਲੋਕ ਜ਼ਿਆਦਾ ਯਕੀਨ ਕਰਨਗੇ। ਔਰ ਜੇ ਤੁਸੀਂ ਇਸ ਗੱਲ ਨੂੰ ਸਮਝਣਾ ਹੈ ਤੇ ਅੱਜ ਜਿਹੜੇ ਮੈਜੋਰਿਟੀ 80% ਹਿੰਦੂ ਨੇ ਭਾਰਤ ਦੇ ਵਿੱਚ, ਜਿਹੜਾ ਮੈਜੋਰਿਟੀ ਹਿੰਦੂ, ਕਿਉਂਕਿ ਜਿਹੜੇ ਵੇਦਾਂ ਨੂੰ ਮੰਨਣ ਵਾਲੇ ਨੇ ਜਾਂ ਵੇਦ ਬੇਸਡ ਨੇ ਉਹ ਤਾਂ ਆਰੀਆ ਸਮਾਜੀ ਬਹੁਤ ਥੋੜੇ ਨੇ, ਲੱਖਾਂ 'ਚ ਹੋਣਗੇ, ਕਰੋੜ ਵੀ ਨਹੀਂ ਹੋਣੇ। ਲੇਕਿਨ ਜਿਹੜਾ ਮੁੱਖ ਧਾਰਾ ਹਿੰਦੂ ਥਾਟ ਹੈ ਉਹ ਪੁਰਾਣਿਕ ਹਿੰਦੂ ਧਰਮ ਹੈ, ਕਿਉਂਕਿ ਤੁਹਾਨੂੰ ਵੇਦਾਂ ਦੇ ਵਿੱਚ ਕੋਈ ਰਾਮ, ਕ੍ਰਿਸ਼ਨ ਜਾਂ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਨਹੀਂ ਮਿਲਦੇ, ਉਹ ਹੈ ਹੀ ਨਹੀਂ ਸੀ ਉਦੋਂ। ਅਸ਼ਵਨੀ ਕੁਮਾਰ ਸੀ, ਇੰਦਰ ਸੀ, ਇਹਦੇ ਸੀ। ਹੁਣ ਔਰ ਜੇ ਤੁਸੀਂ ਪੁਰਾਣ ਦੇਖੋ, ਜਿਨ੍ਹਾਂ ਨੂੰ ਪੌਰਾਣ ਕਹਿੰਦੇ ਨੇ, ਅਸੀਂ ਪੰਜਾਬੀ 'ਚ ਪੁਰਾਣ ਕਹਿੰਦੇ, ਉਹ ਵੱਡੇ ਵੱਡੇ ਗਪੌੜ ਨੇ। ਉਹਨਾਂ ਪੁਰਾਣਾਂ 'ਚੋਂ ਹੀ ਇਹ ਜਿਹੜਾ ਅਵਤਾਰਵਾਦ ਕੱਢਿਆ ਗਿਆ, ਉਹਨਾਂ ਪੁਰਾਣਾਂ 'ਤੇ ਹੀ ਬੇਸ ਜਿਹੜਾ ਧਰਮ, ਮੂਰਤੀ ਪੂਜਾ, ਵੇਦਾਂ ਦੇ ਵਿੱਚ ਕੋਈ ਮੂਰਤੀ ਪੂਜਾ ਨਹੀਂ ਸੀ। ਇਸ ਲਈ ਦਿਆਨੰਦ ਜਾਂ ਦੂਸਰੇ ਜਿਹੜੇ ਨੇ ਜਿਨ੍ਹਾਂ ਨੇ ਵੇਦਾਂ ਵੱਲ ਮੁੜੋ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਉਹਨਾਂ ਨੇ ਸਭ ਕੁਝ ਨਕਾਰਿਆ, ਕਿਉਂਕਿ ਇਹ ਬ੍ਰਾਹਮਣ ਦੇ ਮਾਈਂਡ ਦੀ ਫਿਟ ਆਫ ਇਮੈਜੀਨੇਸ਼ਨ ਹੈ। ਮੂਰਤੀ ਵੀ ਉਹਨੇ ਬਣਾਈ, ਉਹਨੂੰ ਭਗਵਾਨ ਵੀ ਬਣਾਇਆ, ਉਹਦੇ 'ਚ ਪ੍ਰਾਣ ਪਾਣੇ ਨੇ ਭਗਵਾਨ 'ਚ। ਤੁਸੀਂ ਅਯੁੱਧਿਆ ਦੇ ਵੇਲੇ ਦੇਖਿਆ ਹੋਵੇਗਾ ਵੀ ਕਿਸ ਕਿਸਮ ਦੀ ਨੌਟੰਕੀ ਪੋਪ ਲੀਲਾ ਕੀਤੀ, ਕਿਵੇਂ ਮੋਦੀ ਤੇਲੀਆਂ ਦਾ ਮੁੰਡਾ ਜਿਹੜਾ ਹੈ ਉਸ ਨੂੰ ਬ੍ਰਾਹਮਣ ਬਣਾ ਕੇ, ਉਹ ਤਾਂ ਰਾਮ ਦਾ ਅਵਤਾਰ ਬਣਾ ਕੇ ਉਹਨੂੰ, ਹਾਲਾਂ ਰਾਮ ਜਾਂ ਰਾਮ ਕਸ਼ਤਰੀ ਹੈ ਔਰ ਕ੍ਰਿਸ਼ਨ ਗਵਾਲੇ ਨੇ, ਯਾਦਵ ਬੈਕਵਰਡ ਕਲਾਸ ਦੇ, ਪਰ ਉਹਨਾਂ ਨੂੰ ਰੱਬ ਤਾਂ ਬ੍ਰਾਹਮਣ ਬਣਾ ਰਿਹਾ ਨਾ। ਬ੍ਰਾਹਮਣ ਆਪ ਤਾਂ ਉਹਨੂੰ ਬਣਨ ਦੀ ਲੋੜ ਹੀ ਨਹੀਂ ਹੈ, ਕਿਉਂਕਿ ਜਦੋਂ ਤੁਹਾਡੇ ਕੋਲ ਰਿਮੋਟ ਹੈ, ਤੁਸੀਂ ਜਿਹਨੂੰ ਮਰਜ਼ੀ ਸ਼ੂਦਰ ਬਣਾ ਸਕਦੇ ਹੋ, ਜਿਹਨੂੰ ਮਰਜ਼ੀ ਰਾਜਾ ਬਣਾ ਸਕਦੇ ਹੋ। ਔਰ ਉਹੀ ਧਰਮ ਜਿਹੜਾ ਅੱਜ ਜਿਹੜਾ ਬਿਲਕੁਲ ਗੌਸਪ ਦੇ ਉੱਤੇ ਖੜਾ ਹੈ, ਜਿਸ ਦੀ ਕੋਈ ਜਿਹੜੀ ਹੈ ਹਿਸਟੋਰੀਸਿਟੀ ਨਹੀਂ ਹੈ, ਉਸ ਨੂੰ ਪ੍ਰੈਕਟਿਸ ਕੀਤਾ ਜਾਂਦਾ ਹੈ। ਔਰ ਉਹਦੇ ਨਾਂ ਦੇ ਉੱਤੇ ਤੁਸੀਂ ਕਿੰਨੇ ਮੰਦਰ ਔਰ ਚਾਰ ਚਫੇਰਾ ਕਿਸ ਲੈਵਲ ਦਾ ਇਹ ਸਾਰਾ ਸਿਰਜਿਆ ਗਿਆ। ਹੁਣ ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ, ਰਾਜਨਾਥ ਸਿੰਘ ਹੋਏ, ਸਾਰੀ ਕਰਾਊਡ ਜਿਹੜੀ ਹੈ, ਕਿਉਂਕਿ ਇਹਨਾਂ ਦੀ ਬਹੁਤ ਵੱਡੀ ਹਿੱਠੀ ਹੋਈ, ਇਹਨਾਂ ਨੂੰ ਲੱਗਦਾ ਸੀ ਵੀ ਨਾਲ ਦੀ ਨਾਲ ਅਮਰੀਕਾ ਨੇ ਤਾਂ ਝਟਕਣਾ ਹੀ ਸੀ। ਉਹਨਾਂ ਨੇ ਦੇਖਿਆ ਵੀ ਇਹ ਚਾਈਨਾ ਦੇ ਅਗੇਂਸਟ ਤਾਂ ਇਹਨਾਂ ਨੇ ਕੀ ਬੁਲਵਾਕ ਬਣਨਾ, ਇਹ ਤਾਂ ਪਾਕਿਸਤਾਨ ਤੋਂ ਇਹਨਾਂ ਨੇ ਕੁੱਟ ਖਾ ਲਈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਵੱਡਾ ਝੂਠ ਤਾਂ ਇਹ ਬੋਲਦੇ ਹੀ ਰਹੇ ਨੇ, ਪਰ ਹੁਣ ਬਾਰ-ਬਾਰ ਇਹਨਾਂ ਦਾ ਇਹ ਕਹਿਣਾ ਕਿ ਜੀ ਆਪਰੇਸ਼ਨ ਸੰਦੂਰ, ਇਸ 'ਚ ਅਸੀਂ ਬਹੁਤ ਵੱਡੀ ਵਿਕਟਰੀ ਹਾਸਲ ਕੀਤੀ, ਅਸੀਂ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ। ਹੁਣ ਮੋਦੀ ਇੱਕ ਪਾਸੇ ਅਮਰੀਕਾ ਦੀਆਂ ਜੁੱਤੀਆਂ ਦਾ ਝੰਬਿਆ ਹੋਇਆ, ਉਹਦੇ ਮੂੰਹ ਦੇ ਉੱਤੇ ਜਿਹੜਾ ਉਹ ਬੁੱਲਾਂ ਦੇ ਉੱਤੇ ਉਹ ਫੌਲੀ ਜੰਮੀ ਹੋਈ ਸੀ, ਉਸ ਦੇ ਉੱਤੇ ਸਿਕਰੀ ਜੰਮੀ ਹੋਈ ਸੀ। ਲੇਕਿਨ ਹੁਣ ਉਹ ਜਦੋਂ ਰਾਜਸਥਾਨ ਦੇ ਵਿੱਚ ਗਿਆ, ਇਸ ਤੋਂ ਬਾਅਦ ਜਿਹੜਾ ਟਰੰਪ ਦੇ ਨਾਲ ਕਮਿਊਨੀਕੇਸ਼ਨ, ਪਹਿਲਾਂ ਉਹਨੇ ਪਾਕਿਸਤਾਨ brought to its knee world saw terrorist crying, ਕਿ ਜੀ ਅਸੀਂ ਪਾਕਿਸਤਾਨ ਨੂੰ ਆਪਰੇਸ਼ਨ ਸੰਦੂਰ ਦੇ ਦੌਰਾਨ ਗੋਡਿਆਂ ਪਰਨੇ ਲੈ ਆਂਦਾ। ਹੁਣ ਹੋਇਆ ਕੀ ਹੈ ਕਿ ਇੱਕ ਜੈਸ਼-ਏ ਮੁਹੰਮਦ ਦਾ ਕਮਾਂਡਰ ਕੋਈ ਇਲਿਆਸ ਕਸ਼ਮੀਰੀ ਹੈ, ਉਹਨੇ ਕੋਈ ਵੀਡੀਓ ਪਾਈ ਹੈ ਜਾਂ ਕੀ ਹੈ ਕਿ ਜੀ ਜਿਹੜਾ ਉਹਨਾਂ ਦਾ ਮਸੂਦ ਅਜ਼ਹਰ ਦੀ ਫੈਮਿਲੀ ਸੀ, ਉਹਨੂੰ ਇੰਡੀਆ ਨੇ ਜਿਹੜਾ ਅਟੈਕ ਕੀਤਾ, ਦੈਟ ਵਾਸ ਟੋਰਨ ਇਨਟੂ ਪੀਸਿਸ, ਉਹਨਾਂ ਦੇ ਟੁਕੜੇ ਹੋ ਗਏ ਉਹਨਾਂ ਦੇ। ਔਰ ਹੁਣ ਉਹਨੂੰ ਇਹ ਦੇਖੋ ਵੀ ਅਦਰਵਾਈਜ਼ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ, ਔਰ ਆਲਮੋਸਟ ਇਹਨਾਂ 11 ਸਾਲਾਂ 'ਚ 2014 ਦਾ ਇਹ ਪ੍ਰਾਈਮ ਮਿਨਿਸਟਰ ਬਣਿਆ, ਇਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਨੀਤੀਆਂ ਨਾਲ ਕੋਈ ਸਹਿਮਤ ਹੁੰਦਾ ਹੋਏ ਜਾਂ ਨਾ ਹੁੰਦਾ ਹੋਏ, ਉਹ ਤਾਂ ਜਿੱਥੇ ਜਾਂਦੇ ਨੇ ਏਅਰਪੋਰਟ ਤੋਂ ਚੜ੍ਹਨ ਲੱਗਿਆਂ ਜਹਾਜ਼ ਦੇ ਉੱਤੇ ਉਤਰਦਿਆਂ ਐਵਰੀ ਡੇ ਵਾਈਟ ਹਾਊਸ, ਸਟੇਟ ਡਿਪਾਰਟਮੈਂਟ, ਦੂਜਾ ਸਵਾਲ ਜਵਾਬ ਹੁੰਦੇ ਨੇ, ਮੀਡੀਆ ਪੂਰਾ ਭਰਿਆ ਹੁੰਦਾ ਹੈ, ਭਾਵੇਂ ਉਹ ਕਈ ਵਾਰੀ ਝਾੜ ਕੇ ਵੀ ਬਿਠਾ ਦਿੰਦੇ ਨੇ। ਨਿਊਯਾਰਕ ਟਾਈਮਸ ਦੇ ਅਗੇਂਸਟ ਪਤਾ ਨਹੀਂ ਕਿੰਨੇ ਬਿਲੀਅਨ ਦਾ ਲਾ ਸੂਟ ਕੀਤਾ ਹੈ ਕਿ ਵੀ ਮੇਰੇ ਖਿਲਾਫ ਇਹ ਕਿਹਾ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਡੈਮੋਕ੍ਰੇਸੀ ਦਾ, ਜਮਹੂਰੀਅਤ ਦਾ ਮਤਲਬ ਹੀ ਇਹ ਹੈ ਵੀ ਤੁਸੀਂ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ। ਲੇਕਿਨ ਇਹਨਾਂ ਨੂੰ ਅਦਰਵਾਈਜ਼ ਜਿਹੜਾ ਉਹ ਮੀਡੀਆ ਨੂੰ ਇਹ ਫੇਸ ਨਹੀਂ ਕਰਦੇ, ਕਿਉਂਕਿ ਸੱਚ ਬਾਹਰ ਆਏਗਾ।
ਤੇ ਕਿਸੇ ਇਸ ਕਿਸਮ ਦੀ, ਉਹ ਵੀ ਇਹਨਾਂ ਦੀਆਂ ਏਜੰਸੀਆਂ ਨੇ ਹੀ ਬਣਾ ਕੇ ਪਾਈ ਹੋਣੀ ਹੈ। ਔਰ ਉਹਦੇ 'ਚੋਂ ਮੋਦੀ ਕਹਿ ਰਿਹਾ ਦੇਖੋ ਇਹ ਜਿਹੜਾ ਉਹਨਾਂ ਦਾ ਜੈਸ਼-ਏ ਮੁਹੰਮਦ ਦਾ ਕਮਾਂਡਰ ਇਲਿਆਸ ਕਸ਼ਮੀਰੀ ਹੈ, ਉਹ ਕਹਿ ਰਿਹਾ ਕਿ ਵੀ ਕਿਵੇਂ ਅਸੀਂ ਉਹਨਾਂ ਨੂੰ, ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਉਹਨੇ ਇਸ ਕੋਟ ਕੀਤਾ ਹੈ, ਉਹਨੇ ਕਿਹਾ ਜੀ ਕਿ ਅਸੀਂ ਉਹਨਾਂ ਨੂੰ ਰੋਣ ਲਾ ਦਿੱਤਾ ਔਰ ਇਹ ਅਸੀਂ ਦੱਸ ਦਿੱਤਾ ਕਿ ਵੀ ਇੱਕ ਅੱਖ ਦੇ ਫੁਲਕਾਰੇ ਦੇ ਵਿੱਚ Indian soldiers brought Pakistan into its knees in the blink of an eye, and the world saw a terrorist crying and narrating his ordeal. ਕਿ ਜੀ ਦੇਖੋ ਚੀਕਾਂ ਮਾਰ ਰਿਹਾ। ਔਰ ਦੂਜਾ ਹੁਣ ਇਹ ਗੱਲ ਕਰ ਲਈ, ਇਹ ਨਹੀਂ ਹੈ ਜਦੋਂ ਇਹਨਾਂ ਦਾ ਇੱਕ ਜਿਹੜਾ ਵੱਡਾ ਬ੍ਰਾਹਮਣ ਬੋਲਦਾ ਹੈ, ਇੱਕ ਪੁਰੀ ਦਾ ਬੋਲੇਗਾ, ਫਿਰ ਜਿਹੜੇ ਦੂਜੇ ਬਿਠਾਏ ਹੋਏ ਨੇ। ਰਾਜਨਾਥ ਸਿੰਘ ਸੇਜ਼ India will not bow to any country, draws parallel between Telangana armed struggle and Operation Sindoor। ਹੁਣ ਉਹ ਹੈਦਰਾਬਾਦ ਦੇ ਐਕਸ਼ਨ ਦੇ ਨਾਲ ਉਹਨੂੰ ਜੋੜ ਰਿਹਾ। ਨਾਲ ਨੂੰ ਜਦੋਂ ਇਹ ਕਹਿਣ ਕਿ ਜੀ ਅਸੀਂ ਕਿਸੇ ਅੱਗੇ ਝੁਕਦੇ ਨਹੀਂ, ਇਹ ਇਵੇਂ ਹੀ ਹੁੰਦਾ ਵੀ ਜਿਹੜਾ ਬਹੁਤ ਡਰ ਰਿਹਾ ਹੁੰਦਾ ਨਾ, ਉਹ ਅਕਸਰ ਕਹਿੰਦਾ ਮੈਂ ਨਹੀਂ ਕਿਸੇ ਤੋਂ ਡਰਦਾ। ਅਮਰੀਕਾ ਸਾਹਮਣੇ ਝੁਕਣਾ, ਤੁਹਾਡੇ ਮੂੰਹੋਂ ਅਮਰੀਕਾ ਦਾ ਲਫ਼ਜ਼ ਨਹੀਂ ਨਿਕਲਿਆ। ਟਰੰਪ ਨੇ 3 ਮਹੀਨੇ ਜੋ ਇਹਨਾਂ ਦਾ ਹਾਲ ਕੀਤਾ। ਚਾਈਨਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਤੁਹਾਡੀ ਲਈ ਹੈ, ਹਰ ਥਾਂ 5 ਜਿਹੜੇ ਨੇ ਉਹ ਪੈਟਰੋਲਿੰਗ ਪੁਆਇੰਟਸ ਤੋਂ ਤੁਹਾਨੂੰ ਬਾਹਰ ਕੱਢਿਆ ਜਿੱਥੇ ਤੁਸੀਂ ਜਾ ਨਹੀਂ ਸਕਦੇ, ਉੱਥੇ ਤੁਹਾਡੀ ਆਵਾਜ਼ ਨਹੀਂ ਜਿਹੜੀ ਇਹ ਨਿਕਲਦੀ। ਲੇਕਿਨ ਉਹ ਕਹਿ ਰਹੇ ਅਸੀਂ ਡਰਦੇ ਥੋੜ੍ਹੀ ਹਾਂ, ਅਸੀਂ ਜਿਹੜਾ, ਔਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਰਾਜਨਾਥ ਸਿੰਘ ਅਰਜਿਜ਼ ਆਰਮਡ ਫੋਰਸਿਸ ਟੂ ਬੀ ਰੈਡੀ ਫਾਰ ਅਨਕਨਵੈਨਸ਼ਨਲ ਥ੍ਰੈਟਸ। ਹੁਣ ਇਹ ਇੱਕ ਪਾਸੇ ਇਹਨਾਂ ਨੂੰ ਲੱਗਦਾ ਵੀ ਜੇ ਤੁਸੀਂ ਪਾਕਿਸਤਾਨ ਨੂੰ ਗੋਡਿਆਂ 'ਤੇ ਹੀ ਲੈ ਆਉਂਦਾ ਹੈ, ਔਰ ਉਹ ਰੋ ਰਹੇ ਨੇ, ਉਹਨਾਂ ਦੇ ਚੀਕਾਂ ਮਾਰ ਰਹੇ ਨੇ ਕਿ ਵੀ ਵਾਹ 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 ਜਿਹੜਾ ਤੁਸੀਂ ਇੰਨੇ ਮਹਾਨ ਹੋ, ਫਿਰ ਤੁਹਾਨੂੰ ਐਸਾ ਕਿਹੜਾ ਡਰ ਹੈ ਕਿ ਅਨਕਨਵੈਨਸ਼ਨਲ ਵਾਰ ਔਰ ਦੂਜੇ ਦਾ। ਔਰ ਇਹੀ ਗੱਲ ਮੋਦੀ ਨੇ ਬੀਤੇ ਇਸ ਫੰਕਸ਼ਨ ਤੋਂ ਪਹਿਲਾਂ ਕਹੀ, ਪ੍ਰੀਪੇਅਰ ਫਾਰ ਐਨੀ ਇਵੈਂਚੁਅਲਿਟੀ PM ਮੋਦੀ ਟੈਲਸ ਡਿਫੈਂਸ ਮਿਨਿਸਟਰੀ। ਸੋ ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਇੱਕੋ ਰੋਚ ਦੇਖਦੇ ਹਾਂ ਤਾਂ ਫਿਰ ਉਹੀ ਉੱਪਰ ਆਏ ਬੈਠੇ ਕੂੜਿਆਰ, ਇਹ ਝੂਠਿਆਂ ਦੇ ਬਾਦਸ਼ਾਹ ਔਰ ਇੱਕ ਝੂਠੇ ਬਿਰਤਾਂਤ ਨੂੰ, ਲੇਕਿਨ ਜਿਵੇਂ ਰਿਪੀਟਡਲੀ ਬਾਰ-ਬਾਰ ਇਹ ਦੁਹਰਾਉਂਦੇ ਨੇ, ਜਿਵੇਂ ਇਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ, ਤੇ ਇਸ ਦਾ ਅਸਰ, ਜਿਹੜੀ ਗੱਲ ਬਾਰ-ਬਾਰ ਦੁਹਰਾਈ ਜਾਂਦੀ ਹੈ, ਉਸ ਦਾ ਅਸਰ ਵੀ ਹੁੰਦਾ ਹੈ। ਔਰ ਸ਼ਾਇਦ ਇਹੀ ਕਾਰਨ ਹੈ ਕਿ ਵੀ ਭਾਰਤ ਦਾ ਇੱਕ ਵੱਡਾ ਹਿੱਸਾ ਇਹਨਾਂ ਦੇ ਹੀ, ਜਿਨ੍ਹਾਂ ਨੂੰ ਇਹਨਾਂ ਨੇ ਮੂਰਤੀ ਪੂਜਾ ਔਰ ਦੂਸਰਿਆਂ 'ਤੇ ਲਾਇਆ, ਉਹ ਇਹਨਾਂ ਦੇ ਨੈਰੇਟਿਵ ਨੂੰ ਜਿਹੜਾ ਉਹ ਇਲਾਹੀ ਹੁਕਮ ਸਮਝ ਕੇ ਜਿਹੜਾ ਉਹ ਮੰਨਦਾ ਵੀ ਹੋਏਗਾ। ਨਹੀਂ ਤਾਂ ਇਸ ਕਿਸਮ ਦੇ ਝੂਠਿਆਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਕਿਸੇ ਵੀ ਸੁਸਾਇਟੀ 'ਚ। ਜੀ ਰਾਜਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।